ਪੰਜਾਬ ਦੀ ਇੱਕ ਹੋਰ ਧੀ ਜਿਸ ਨੇ ਇੱਕ ਵੱਡੀ ਸਰਵਾਈਵ ਕਰਕੇ ਵੱਡੀ ਸਟਰਗਲ ਕਰਕੇ ਇੱਕ ਸਫਲਤਾ ਹਾਸਲ ਕੀਤੀ ਹੈ, ਜੱਜਸ ਦੀ ਜਿਹੜੀ ਪਦਵੀ ਹੈ ਉਸ ਨੂੰ ਪਾਇਆ ਹੈ। ਤੁਸੀਂ ਜੱਜ ਦੀ ਪਦਵੀ ਨੂੰ ਹਾਸਲ ਕੀਤਾ ਹੈ, ਇਹ ਮਨ ਦੇ ਵਿੱਚ ਵਿਕਲਪ ਪੈਦਾ ਕਿਵੇਂ ਹੋਇਆ? ਤੇ ਸਕੂਲ ਟਾਈਮ ਤੋਂ ਹੀ ਇਹ ਸ਼ੌਂਕ ਸੀ, ਇਹ ਸੁਪਨਾ ਸੀ ਕਿ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਆਫਿਸਰ ਬਣ ਕੇ। ਤੇ ਇਵੈਂਚੁਅਲੀ ਜਦੋਂ ਫਿਰ ਲਾਅ ਦੇ ਵਿੱਚ ਐਡਮਿਸ਼ਨ ਲਈ ਤਾਂ ਉਦੋਂ ਫਿਰ ਦੇਖਿਆ ਕਿ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਜਾਇਆ ਜਾ ਸਕਦਾ ਤੇ ਉਸ ਤੋਂ ਬਾਅਦ ਫਿਰ ਉਧਰ ਹੀ ਆਪਣੀ ਡੈਡੀਕੇਸ਼ਨ ਲਗਾ ਦਿੱਤੀ। ਕਿੰਨਾ ਕੁ ਸਰਵਾਈਵ ਕਰਨਾ ਪਿਆ ਤੁਹਾਨੂੰ ਇਹਦੇ ਵਾਸਤੇ? 3.5 years ਦੀ ਪ੍ਰੈਪਰੇਸ਼ਨ ਲੱਗ ਗਈ, ਸਾਰੀ ਪ੍ਰੈਪਰੇਸ਼ਨ ਕਰਨ ਦੇ ਲਈ ਫਰੋਮ ਬਿਗਿਨਿੰਗ ਟੂ ਐਂਡ। ਐਜੂਕੇਸ਼ਨ ਦੀ ਗੱਲ ਕਰੀਏ, ਡਿਗਰੀਜ਼ ਦੀ ਗੱਲ ਕੀਤੀ ਜਾਵੇ, ਕੀ ਕਰਨਾ ਪਿਆ ਤੁਹਾਨੂੰ ਇਹਦੇ ਵਿੱਚ? 12th ਤੋਂ ਬਾਅਦ ਮੈਂ BA LLB ਕੀਤੀ ਸੀਗੀ ਪੰਜਾਬ ਯੂਨੀਵਰਸਿਟੀ ਤੋਂ, ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਤੋਂ। ਤੇ ਉਸ ਤੋਂ ਬਾਅਦ ਮੈਂ LLM ਕੀਤੀ ਸੀ, ਦੈਟ ਇਜ਼ ਮਾਸਟਰਸ ਇਨ ਲਾਅ। ਤੇ ਉਸ ਤੋਂ ਬਾਅਦ ਫਿਰ ਮੈਂ ਐਗਜ਼ਾਮੀਨੇਸ਼ਨ 'ਚ ਅਪੀਅਰ ਹੋਈ ਸੀਗੀ ਤੇ ਨਾਲ ਪ੍ਰੈਕਟਿਸ ਵੀ ਕੀਤੀ ਤੇ ਫਿਰ ਹੁਣ ਇਹ ਹੋ ਗਿਆ ਮੇਰਾ ਕਲੀਅਰ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਜਿੱਥੇ ਪੰਜਾਬੀਆਂ ਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਮ ਦੀ ਤਾਂਘ ਜਮਾਈ ਹੈ ਤੇ ਅਜਿਹੇ ਦੇ ਵਿੱਚ ਪੰਜਾਬਣਾ ਜਾਂ ਪੰਜਾਬ ਦੀਆਂ ਧੀਆਂ ਨੇ ਵੀ ਵੱਡੇ ਪੱਧਰ ਦੇ ਉੱਪਰ ਕਿਤੇ ਨਾ ਕਿਤੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਰਹਿ ਕੇ ਆਪਣਾ ਖੂਬ ਨਾਮਣਾ ਖੱਟਿਆ, ਤਾਂ ਅਜਿਹੇ ਦੇ ਵਿੱਚ ਪੰਜਾਬ ਦੀ ਇੱਕ ਹੋਰ ਧੀ ਜਿਸ ਨੇ ਇੱਕ ਵੱਡੀ ਸਰਵਾਈਵ ਕਰਕੇ ਵੱਡੀ ਸਟਰਗਲ ਕਰਕੇ ਇੱਕ ਸਫਲਤਾ ਹਾਸਲ ਕੀਤੀ ਹੈ, ਜੱਜਸ ਦੀ ਜਿਹੜੀ ਪਦਵੀ ਹੈ ਉਸ ਨੂੰ ਪਾਇਆ ਹੈ। ਤੇ ਅਜਿਹੇ ਦੇ ਵਿੱਚ ਪਰਿਵਾਰ ਸਾਡੇ ਨਾਲ ਹੈ, ਲੜਕੀ ਸਾਡੇ ਨਾਲ ਹੈ ਔਰ ਸਮੂਹ ਪਰਿਵਾਰ ਦੇ ਨਾਲ ਜਿੱਥੇ ਗੱਲਬਾਤ ਕਰਾਂਗੇ ਉੱਥੇ ਜੱਜਸ ਬਣੀ ਜਿਹੜੀ ਲੜਕੀ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਜੀ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ। ਥੈਂਕ ਯੂ ਸੋ ਮਚ ਸਰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਅਮਨਪ੍ਰੀਤ ਕੌਰ। ਅਮਨਪ੍ਰੀਤ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਕਿ ਤੁਸੀਂ ਜੱਜ ਦੀ ਪਦਵੀ ਨੂੰ ਹਾਸਲ ਕੀਤਾ ਹੈ, ਇਹ ਮਨ ਦੇ ਵਿੱਚ ਵਿਕਲਪ ਪੈਦਾ ਕਿਵੇਂ ਹੋਇਆ? ਸਰ ਸ਼ੁਰੂ ਤੋਂ ਹੀ ਇਹ ਮਨ ਦੇ ਵਿੱਚ ਸੋਚਿਆ ਹੋਇਆ ਸੀ ਕਿ ਆਫਿਸਰ ਬਣਨਾ। ਤੇ ਸਕੂਲ ਟਾਈਮ ਤੋਂ ਹੀ ਇਹ ਸ਼ੌਂਕ ਸੀ, ਇਹ ਸੁਪਨਾ ਸੀ ਕਿ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਆਫਿਸਰ ਬਣ ਕੇ। ਤੇ ਇਵੈਂਚੁਅਲੀ ਜਦੋਂ ਫਿਰ ਲਾਅ ਦੇ ਵਿੱਚ ਐਡਮਿਸ਼ਨ ਲਈ ਤਾਂ ਉਦੋਂ ਫਿਰ ਦੇਖਿਆ ਕਿ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਜਾਇਆ ਜਾ ਸਕਦਾ ਤੇ ਉਸ ਤੋਂ ਬਾਅਦ ਫਿਰ ਉਧਰ ਹੀ ਆਪਣੀ ਡੈਡੀਕੇਸ਼ਨ ਲਗਾ ਦਿੱਤੀ ਬਣਨ 'ਚ। ਕਿੰਨਾ ਕੁ ਸਰਵਾਈਵ ਕਰਨਾ ਪਿਆ ਤੁਹਾਨੂੰ ਇਹਦੇ ਵਾਸਤੇ? ਸਰ 3.5 years ਦੀ ਪ੍ਰੈਪਰੇਸ਼ਨ ਲੱਗ ਗਈ, ਸਾਰੀ ਪ੍ਰੈਪਰੇਸ਼ਨ ਕਰਨ ਦੇ ਲਈ ਫਰੋਮ ਬਿਗਿਨਿੰਗ ਟੂ ਐਂਡ ਹੁਣ ਤੱਕ। ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਡਿਗਰੀਜ਼ ਦੀ ਗੱਲ ਕੀਤੀ ਜਾਵੇ, ਕੀ ਕਰਨਾ ਪਿਆ ਤੁਹਾਨੂੰ ਇਹਦੇ ਵਿੱਚ? ਸਰ 12th ਤੋਂ ਬਾਅਦ ਮੈਂ BA LLB ਕੀਤੀ ਸੀਗੀ ਪੰਜਾਬ ਯੂਨੀਵਰਸਿਟੀ ਤੋਂ, ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਤੋਂ। ਤੇ ਉਸ ਤੋਂ ਬਾਅਦ ਮੈਂ LLM ਕੀਤੀ ਸੀ, ਦੈਟ ਇਜ਼ ਮਾਸਟਰਸ ਇਨ ਲਾਅ। ਤੇ ਉਸ ਤੋਂ ਬਾਅਦ ਫਿਰ ਮੈਂ ਐਗਜ਼ਾਮੀਨੇਸ਼ਨ 'ਚ ਅਪੀਅਰ ਹੋਈ ਸੀਗੀ ਤੇ ਨਾਲ ਪ੍ਰੈਕਟਿਸ ਵੀ ਕੀਤੀ ਤੇ ਫਿਰ ਹੁਣ ਇਹ ਹੋ ਗਿਆ ਮੇਰਾ ਕਲੀਅਰ। ਜੇ ਆਮ ਕਰਕੇ ਗੱਲ ਕੀਤੀ ਜਾਵੇ ਤੇ ਨਿਆਂ ਪ੍ਰਣਾਲੀ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਜੁਡੀਸ਼ਰੀ ਦੀ ਗੱਲ ਕੀਤੀ ਜਾਂਦੀ ਆ, ਪੋਲਿਟਿਕਸ ਹੈ ਜਿਹੜੀ ਉਹ ਵੀ ਕਿਤੇ ਨਾ ਕਿਤੇ ਜਿਹੜਾ ਜਸਟਿਸ ਨੂੰ ਲੈ ਕੇ ਪ੍ਰਭਾਵਿਤ ਕਰਦੀ ਨਜ਼ਰ ਆਉਂਦੀ ਹੈ। ਇਸ ਗੱਲ ਬਾਰੇ ਨਜ਼ਰੀਆ ਕੀ ਰੱਖਦੇ ਹੋ ਤੁਸੀਂ? ਸਰ ਇਹ ਕਿਹਾ ਜਾਂਦਾ ਕਿ ਇੰਡੀਪੈਂਡੈਂਸ ਆਫ ਜੁਡੀਸ਼ਰੀ ਸੁਪਰੀਮ ਇਨ ਅ ਕੰਟਰੀ ਲਾਈਕ ਇੰਡੀਆ। ਤੇ ਡੈਮੋਕ੍ਰੇਸੀ ਦਾ ਤਾਂ ਇਹ ਐਸੈਂਸ ਹੈ ਕਿ ਦੇयर ਸ਼ੁੱਡ ਬੀ ਇੰਡੀਪੈਂਡੈਂਸ ਆਫ ਜੁਡੀਸ਼ਰੀ। ਤੇ ਸਾਡੀ ਜਿਹੜੀ ਸੰਵਿਧਾਨ ਹੈ ਉਹਨੇ ਵੀ ਇਹੀ ਸਾਨੂੰ ਦਿੱਤੇ ਹੋਏ ਆ ਪ੍ਰਿੰਸੀਪਲਸ ਕਿ ਦੇयर ਸ਼ੁੱਡ ਬੀ ਇੰਡੀਪੈਂਡੈਂਸ ਆਫ ਜੁਡੀਸ਼ਰੀ। ਤੇ ਇਹ ਦੇਖਿਆ ਜਾ ਸਕਦਾ ਹੈ ਕਿ ਭਾਵੇਂ ਗ੍ਰਾਸ ਰੂਟ ਡੈਮੋਕ੍ਰੇਸੀ ਦਾ ਦੇਖਿਆ ਜਾਵੇ ਡਿਸਟ੍ਰਿਕਟ ਲੈਵਲ ਕੋਰਟਸ ਦੇ ਵਿੱਚ ਜਾਂ ਫਿਰ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ, ਇਹ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਕੋਈ ਡਾਇਰੈਕਟ ਐਵੇਂ ਇਨਵੋਲਵਮੈਂਟ ਹੁੰਦੀ ਹੈ ਕਿਸੇ ਹੋਰ ਆਰਗਨ ਆਫ ਦੀ ਗਵਰਨਮੈਂਟ ਦੀ। ਤੇ ਮੈਨੂੰ ਲੱਗਦਾ ਕਿ ਇੰਡੀਪੈਂਡੈਂਸ ਇਜ਼ ਸੁਪਰੀਮ ਵੈਨ ਇਟ ਕਮਸ ਟੂ ਜੁਡੀਸ਼ਰੀ। ਮਾਤਾ ਜੀ, ਕੀ ਨਾਮ ਹੈ ਜੀ ਤੁਹਾਡਾ? ਸਭ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਭ ਤੋਂ ਪਹਿਲਾਂ ਬੜਾ ਇੱਕ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਮਾਪਿਆਂ ਦੇ ਵਾਸਤੇ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਹੈ ਕਿ ਜਦੋਂ ਬੱਚੇ ਕਿਸੇ ਵੱਡੀ ਪਦਵੀ ਨੂੰ ਪ੍ਰਾਪਤ ਕਰਦੇ ਹੈ, ਜਦੋਂ ਉਹਨਾਂ ਦੇ ਬੱਚੇ ਐਜੂਕੇਸ਼ਨ ਹਾਸਲ ਕਰਦੇ ਕਿਸੇ ਨਾ ਕਿਸੇ ਮਰਤਬੇ ਦੇ ਉੱਪਰ ਪੁੱਜਦੇ ਆ। ਮਹਿਸੂਸ ਕੀ ਕਰਦੇ ਹੋ ਜੀ ਤੁਸੀਂ? ਬਹੁਤ ਅੱਛਾ ਲੱਗ ਰਿਹਾ ਜੀ, ਬੱਚੇ ਦੀ ਮਿਹਨਤ ਨੂੰ ਫਲ ਪੈ ਗਿਆ। ਬਹੁਤ ਪ੍ਰਾਊਡ ਫੀਲ ਹੋ ਰਿਹਾ। ਬੱਚੀ ਕਿੰਨੀ ਕੁ ਮਿਹਨਤ ਕਰਦੀ? ਪੜ੍ਹਦੀ ਤੇ ਹੈ ਹੀ ਸੀ, ਨਾਲ ਸਾਡੀ ਘਰਦਿਆਂ ਦੀ ਵੀ ਹੈਲਪ ਕਰਦੀ ਸੀ। ਬੜੀ ਬਹੁਤ ਮਿਹਨਤ ਕੀਤੀ ਹੈ ਇਹਨੇ, ਰਾਤਾਂ ਨੂੰ 2-2 ਵਜੇ ਤੱਕ ਜਾਗੀ ਹੈ, ਸਵੇਰੇ ਫਿਰ ਜਲਦੀ ਉੱਠ ਕੇ ਪੜ੍ਹਨਾ। ਫਾਈਨੈਂਸ਼ਲੀ ਤੌਰ ਤੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਫਾਈਨੈਂਸ਼ਲੀ ਤੌਰ ਤੇ ਪੈਸਾ ਵੀ ਜਿਹੜੀ ਇਨਵੈਸਟਮੈਂਟ ਵੀ ਕਰਨੀ ਪੈਂਦੀ ਹੈ, ਕਿਤੇ ਨਾ ਕਿਤੇ ਰਿਸਕ ਹੁੰਦਾ ਹੈ, ਮਾਪੇ ਵੀ ਦੁਚਿੱਤੀ ਦੇ ਵਿੱਚ ਹੁੰਦੇ ਆ, ਪਤਾ ਨਹੀਂ ਬੱਚਾ ਇਸ ਟੀਚੇ ਨੂੰ ਹਾਸਲ ਕਰ ਪਾਵੇਗਾ ਜਾਂ ਨਹੀਂ ਪਾਵੇਗਾ। ਇਸ ਗੱਲ ਨੂੰ ਵੀ ਦੇਖਦੇ ਸੀ, ਮਨ ਦੇ ਵਿੱਚ ਦੁਚਿੱਤੀ ਬਣਦੀ ਸੀ? ਨਹੀਂ ਸਰ, ਐਸਾ ਕੁਛ ਨਹੀਂ ਹੈ। ਐਜੂਕੇਸ਼ਨ 'ਤੇ ਲਗਾਇਆ ਹੋਇਆ ਪੈਸਾ ਤਾਂ ਜਾਇਆ ਨਹੀਂ ਜਾਂਦਾ, ਕੁਛ ਨਾ ਕੁਛ ਤਾਂ ਬੱਚਾ ਸਿੱਖਦਾ ਹੈ।
ਇਸ ਕਰਕੇ ਐਸਾ ਤਾਂ ਕੁਝ ਨਹੀਂ ਸੋਚਿਆ ਸੀ। ਫਿਰ ਸਾਡੀ ਸਿੰਗਲ ਗਰਲ ਚਾਈਲਡ ਹੈ, ਤੇ ਉਹਦਾ ਫਿਰ ਜੋ ਕੁਝ ਹੈ ਸਾਡਾ ਇਸੇ ਦਾ ਹੀ ਹੈ, ਇਸੇ ਤੇ ਹੀ ਲਗਾਉਣਾ ਸੀ। ਫਿਰ ਜੋ ਇਹਦਾ ਡ੍ਰੀਮ ਸੀ ਉਹ ਪੂਰਾ ਕਰਨ ਦੇ ਲਈ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਕੀਤਾ। ਪੰਜਾਬ ਦੇ ਹੋਰ ਲੋਕਾਂ ਵਾਸਤੇ ਸੁਨੇਹਾ ਕੀ ਹੈ? ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜੇ ਲੜਕੇ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਤੇ ਜਿਹੜੀਆਂ ਖਾਸ ਕਰ ਬੱਚੀਆਂ ਹੁੰਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਫੈਲ ਰਹੀਆਂ ਉਹਨਾਂ ਦਾ ਕਰਕੇ ਪਛਾੜ ਕੇ ਵੀ ਰੱਖਿਆ ਜਾਂਦਾ। ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਮੈਸੇਜ ਕੀ ਉਹਨਾਂ ਵਾਸਤੇ? ਸਰ ਇਸ ਤਰ੍ਹਾਂ ਹੈ ਕਿ ਬੇਟੀਆਂ ਨੂੰ ਅਗਰ ਆਪਾਂ ਮੌਕਾ ਦਈਏ ਤਾਂ ਉਹ ਬਹੁਤ ਕੁਝ ਕਰ ਸਕਦੀਆਂ, ਕਿਉਂਕਿ ਇਹਨਾਂ ਨੇ ਘਰ ਤੋਂ ਬਾਹਰ ਤਾਂ ਇਹਨਾਂ ਦਾ ਜ਼ਿਆਦਾ ਇੰਟਰਸਟ ਹੁੰਦਾ ਨਹੀਂ ਹੈ। ਬਾਕੀ ਖਾਸ ਕਰਕੇ ਪੜ੍ਹਾਈ ਸਿਟਿੰਗ ਅੱਛੀ ਦੇ ਲੈਂਦੀਆਂ। ਮੁੰਡਿਆਂ ਦੇ ਤਾਂ ਦੋਸਤਾਂ ਦੇ ਵਿੱਚ ਜਾਣਾ ਆਉਣਾ ਉਹਨਾਂ ਦਾ ਟਾਈਮ ਥੋੜ੍ਹਾ ਉੱਧਰ ਵੀ ਲੱਗ ਜਾਂਦਾ ਹੈ ਨਾ। ਅਤੇ ਮੇਰੇ ਖਿਆਲ 'ਚ ਵੈਸੇ ਵੀ ਬੇਟੀਆਂ ਨੂੰ ਜੇ ਆਪਾਂ ਪ੍ਰਮੋਟ ਕਰਦੇ ਹਾਂ ਤਾਂ ਉਹ ਦੋ ਫੈਮਲੀਜ਼ ਨੂੰ ਵਧੀਆ ਹੈਂਡਲ ਕਰ ਲੈਂਦੀਆਂ ਫਿਰ। ਹਾਂਜੀ। ਅਮਨਪ੍ਰੀਤ ਜੀ, ਇੱਕ ਮੇਨ ਕੁਐਸਚਨ ਕਰ ਦਿੰਦਾ ਕਿ ਜਿਵੇਂ ਆਮ ਕਰਕੇ ਜਿੱਥੇ ਪੰਜਾਬੀਆਂ ਦਾ ਇਹ ਸੁਪਨਾ ਰਿਹਾ ਉਹ ਜਦੋਂ ਕਿਸੇ ਵੱਡੇ ਮਰਾਤਬੇ ਦੇ ਉੱਪਰ ਪੁੱਜਦੇ ਤੇ ਸੰਸਾਰ ਦੀ ਸਮਾਜ ਦੀ ਭਲਾਈ ਦੇ ਵਾਸਤੇ ਕੋਈ ਨਾ ਕੋਈ ਅਹਿਮ ਕੰਮ ਵੀ ਕਰਦੇ ਨਜ਼ਰ ਆਉਂਦੇ ਆ। ਤੇ ਜਿਵੇਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕੀਤਾ ਹੈ ਤੇ ਜ਼ਿੰਦਗੀ ਦੇ ਵਿੱਚ ਉਹ ਲਿਖਿਆ ਕਿ ਮੈਂ ਅਹਿਮ ਕੰਮ ਹੈ ਜਿਹੜਾ ਸਮਾਜ ਦੇ ਵਾਸਤੇ ਇਹ ਕੰਮ ਕਰਨਾ ਹੈ। ਸਰ ਪਹਿਲਾਂ ਤਾਂ ਜਿਹੜੀ ਇਹ ਪੋਜੀਸ਼ਨ ਹੈ ਇਹੀ ਸਮਾਜ ਸੇਵਾ ਦੀ ਹੈ। ਇਹ ਤਾਂ ਸਰਵਿਸ ਟੂ ਦੀ ਸੋਸਾਇਟੀ ਹੈ ਜਿਹੜੀ ਇਹ ਜੌਬ ਹੈ, ਕਿਉਂਕਿ ਇਹ ਪਦਵੀ ਦੇ ਨਾਲ ਰਿਸਪੌਂਸਿਬਿਲਿਟੀਜ਼ ਬਹੁਤ ਆਉਂਦੀਆਂ। ਅਤੇ ਉਸ ਦੇ ਨਾਲ ਨਾਲ ਮੈਂ ਇਨਵਾਇਰਮੈਂਟ ਦੇ ਲਈ ਜ਼ਰੂਰ ਕੁਝ ਕਰਨਾ ਚਾਹੂੰਗੀ, ਕਿਉਂਕਿ ਗਲੋਬਲ ਵਾਰਮਿੰਗ ਦਾ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕਲਾਈਮੇਟ ਚੇਂਜ ਦੇ ਕਿੰਨੇ ਜ਼ਿਆਦਾ ਇੰਪੈਕਟਸ ਹੋ ਰਹੇ ਆ, ਅਤੇ ਜੇ ਹੋ ਸਕੇ ਤਾਂ ਮੈਂ ਇਨਵਾਇਰਮੈਂਟ ਦੇ ਲਈ ਜ਼ਰੂਰ ਕੁਛ ਨਾ ਕੁਛ ਅੱਗੇ ਵੱਧ ਕੇ ਕਰਨਾ ਚਾਹੂੰਗੀ। ਤੁਹਾਡੇ ਮਦਰ ਦੇ ਨਾਲ ਜਿਵੇਂ ਮੈਂ ਸਵਾਲ ਸਾਂਝਾ ਕੀਤਾ ਕਿ ਆਮ ਕਰਕੇ ਬੱਚੀਆਂ ਨੂੰ ਪਛਾੜ ਕੇ ਰੱਖਿਆ ਜਾਂਦਾ, ਜਦੋਂ ਅਸੀਂ ਪਿਛੜੇ ਇਲਾਕਿਆਂ ਦੀ ਗੱਲ ਕਰਦੇ ਹਾਂ ਜਾਂ ਪੇਂਡੂ ਇਲਾਕਿਆਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਬੱਚੀਆਂ ਦੇ ਵਾਸਤੇ ਉਨੀ ਪ੍ਰੈਫਰੈਂਸ ਨਹੀਂ ਹੈਗੀ। ਉਸ ਗੱਲ ਨੂੰ ਲੈ ਕੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਪੰਜਾਬ ਦੀਆਂ ਧੀਆਂ ਨੂੰ ਜਾਂ ਉਹਨਾਂ ਮਾਪਿਆਂ ਨੂੰ? ਸਰ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਰਿਸਪੌਂਸਿਬਿਲਿਟੀ ਜ਼ਰੂਰ ਇਹ ਆਪਣੀ ਅਦਾ ਕਰਨੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਚਾਂਸ ਦੇਣ ਅੱਗੇ ਵਧਣ ਦਾ। ਅਤੇ ਮੇਰੇ ਨੋਨ ਦੇ ਵਿੱਚ, ਮੇਰੇ ਸਰਕਲ ਦੇ ਵਿੱਚ ਜਿੰਨੀਆਂ ਕੁੜੀਆਂ ਸਾਰੀਆਂ ਬਹੁਤ ਹੋਣਹਾਰ ਨਿਕਲੀਆਂ ਅਤੇ ਸਭ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਹੈ। ਭਾਵੇਂ ਉਹ ਕੋਈ ਵੀ ਫੀਲਡ ਹੋਵੇ, ਭਾਵੇਂ ਟੀਚਿੰਗ ਦੀ ਫੀਲਡ ਹੋਵੇ ਜਾਂ ਫਿਰ ਲਾਅ ਦੀ ਫੀਲਡ ਹੋਵੇ, ਉਹਨਾਂ ਨੇ ਬਹੁਤ ਆਪਣਾ ਮਾਰਕ ਐਸਟੈਬਲਿਸ਼ ਕੀਤਾ ਅਤੇ ਅੱਗੇ ਤੋਂ ਅੱਗੇ ਮਿਹਨਤ ਕਰਦੀਆਂ ਜਾ ਰਹੀਆਂ। ਅਤੇ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਜੇ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਜਾਵੇ। ਸਾਡੇ ਨਾਲ MS ਸੰਧੂ ਨੇ, ਉਹ ਵੀ ਇਸ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਨੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਵਾਸਤੇ ਇੱਕ ਬੜੀ ਖੁਸ਼ੀ ਵਾਲਾ ਦਿਨ ਹੈ, ਪੰਜਾਬ ਦੇ ਲੋਕਾਂ ਦੇ ਵਾਸਤੇ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਪੰਜਾਬ ਦੀ ਧੀ ਨੇ ਇੱਕ ਵੱਡੇ ਮਰਤਬੇ ਨੂੰ ਹਾਸਲ ਕੀਤਾ ਹੈ। ਕਿਵੇਂ ਦੇਖਦੇ ਹੋ ਜੀ? ਸਭ ਤੋਂ ਪਹਿਲਾਂ ਮੈਂ ਤਾਂ ਅਮਨਪ੍ਰੀਤ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ। ਅਮਨਪ੍ਰੀਤ ਮੇਰੀ ਬੇਟੀ ਦੀ ਬੇਟੀ ਹੈ ਅਤੇ ਇਹ ਪਰਿਵਾਰ ਸਾਡੇ ਨਾਲ ਬਹੁਤ ਅੱਛਾ ਜੁੜਿਆ ਹੋਇਆ ਹੈ। ਅਮਨਪ੍ਰੀਤ ਨੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਜਿਹੜੇ ਬੱਚੇ ਅੱਜ ਕੱਲ੍ਹ ਇਹ ਕਹਿੰਦੇ ਨੇ ਵੀ ਅਸੀਂ ਬਾਹਰ ਜਾਣਾ ਹੈ, ਬਾਹਰ ਜਾਣਾ ਹੈ, ਇੱਥੇ ਕੰਮ ਨਹੀਂ ਹੈ, ਇੱਥੇ ਕੁਛ ਨਹੀਂ ਹੈ, ਅਮਨਪ੍ਰੀਤ ਨੇ ਇਹ ਮਿਸਾਲ ਕਾਇਮ ਕੀਤੀ ਹੈ ਵੀ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਅਗਰ ਅਸੀਂ ਮਿਹਨਤ ਕਰੀ ਤਾਂ ਇੱਥੇ ਹੀ ਬਹੁਤ ਕੁਛ ਹੈ। ਸਿਰਫ ਤੁਹਾਡੇ 'ਚ ਡੈਡੀਕੇਸ਼ਨ ਹੋਣੀ ਚਾਹੀਦੀ ਹੈ, ਕੰਮ ਦੇ ਪ੍ਰਤੀ ਜਜ਼ਬਾ ਹੋਣਾ ਚਾਹੀਦਾ ਹੈ। ਸਾਡੇ ਕੋਲ ਬਹੁਤ ਇਹੋ ਜਿਹੀਆਂ ਮਿਸਾਲਾਂ ਹੈਗੀਆਂ ਨੇ ਜਿਹੜੇ ਬੱਚਿਆਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਕੁਛ ਹਾਸਲ ਕੀਤਾ ਹੈ। ਬਾਕੀ ਜਿਸ ਉਮਰ ਦੇ ਵਿੱਚ ਇਹਨੂੰ ਇਹ ਮਿਲਿਆ ਹੈ ਰੁਤਬਾ ਜਾਂ ਇਹ ਜਿਹੜੀ ਡਿਊਟੀ ਮਿਲੀ ਹੈ, ਅਸੀਂ ਤਾਂ ਡਿਊਟੀ ਕਹਾਂਗੇ, ਇਹ ਬੜੀ ਚੈਲੰਜੇਬਲ ਹੈ। ਕਿਉਂਕਿ ਇਹ ਕਹਿਣਾ ਸੌਖਾ ਹੈ ਵੀ ਜੱਜ ਬਣ ਗਿਆ, ਫਿਰ ਉਹਨੂੰ ਨਿਭਾਉਣਾ ਬਹੁਤ ਔਖਾ ਹੈ। ਇਹ ਡਿਊਟੀ ਇਸ ਕਰਕੇ ਔਖੀ ਹੈ, ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਕ੍ਰਿਮੀਨਲ, ਉਹਨਾਂ ਨੂੰ ਜੱਜ ਕਰਨਾ, ਉਹਨਾਂ ਨੂੰ ਸਜ਼ਾ ਦੇਣਾ ਕੋਈ ਔਖਾ ਨਹੀਂ ਹੈ। ਅਕੋਰਡਿੰਗ ਟੂ ਦਾ ਲਾ, ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ ਤੁਸੀਂ ਡਿਸੀਜ਼ਨ ਲੈ ਲੈਣਾ ਹੈ। ਪਰ ਤੁਹਾਡੇ ਪਿੱਛੇ ਜਿਹੜੀਆਂ ਫੋਰਸਿਸ ਹੁੰਦੀਆਂ ਨੇ, ਜਿਹੜੇ ਕਿ ਅਨਅਫੀਸ਼ੀਅਲੀ ਫੋਰਸਿਸ ਹੁੰਦੀਆਂ ਨੇ, ਉਹਨਾਂ ਦਾ ਪ੍ਰੈਸ਼ਰ ਝੱਲਣਾ ਉਹ ਬਹੁਤ ਔਖਾ ਹੈ। ਔਰ ਸਾਨੂੰ ਪਤਾ ਹੈ ਵੀ ਜਿਹੜੀ ਸਾਡੀ ਬਿਟੀਆ ਹੈ ਇਹ ਬੜੀ ਕੈਪੇਬਲ ਹੈ ਔਰ ਇਹਨੂੰ ਕੋਈ ਦਿੱਕਤ ਨਹੀਂ ਆਏਗੀ ਕਦੀ ਵੀ ਜ਼ਿੰਦਗੀ ਦੇ ਵਿੱਚ। ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਵੀ ਇਹ ਬਹੁਤ ਜਲਦੀ ਬਹੁਤ ਅੱਛੀ ਤਰੱਕੀ ਕਰੇਗੀ, ਹੋਰ ਉੱਚੀ ਹਾਇਰ ਪੋਸਟ 'ਤੇ ਜਾਏਗੀ ਔਰ ਇਹਦੇ ਜਿੰਨੇ ਵੀ ਡਿਸੀਜਨ ਹੋਣਗੇ ਬਿਲਕੁਲ ਨਿਰਪੱਖ ਹੋਣਗੇ ਔਰ ਇਹੋ ਜਿਹੇ ਡਿਸੀਜਨ ਹੋਣਗੇ ਜਿਹੜੀ ਕਿ ਇੱਕ ਮਿਸਾਲ ਹੋਏਗੀ। ਸੰਧੂ ਸਾਹਿਬ, ਅੰਤਲਾ ਸਵਾਲ ਹੈ ਕਿ ਜਦੋਂ ਅਸੀਂ ਡੈਮੋਕ੍ਰੇਸੀ ਕੰਟਰੀ ਦੀ ਗੱਲ ਕਰਦੇ ਹਾਂ ਤਾਂ ਅਹਿਮ ਅੰਗ ਜਸਟਿਸ ਦਾ ਜਿਹੜਾ ਮੁੱਖ ਤੌਰ 'ਤੇ ਮੰਨਿਆ ਜਾਂਦਾ ਕਿ ਜਸਟਿਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਡੈਮੋਕ੍ਰੇਸੀ ਕੰਟਰੀ ਦੇ ਵਿੱਚ। ਕੀ ਲੱਗਦਾ ਕਿ ਇਸ ਗੱਲ ਨੂੰ ਲੈ ਕੇ ਚੁਣੌਤੀਆਂ ਕਿਹੜੀਆਂ-ਕਿਹੜੀਆਂ ਮੰਨਦੇ ਹੋ, ਜਿਹੜੀਆਂ ਚੁਣੌਤੀਆਂ ਤੋਂ ਅਵੇਅਰ ਹੋਣ ਦੀ ਲੋੜ ਨਜ਼ਰ ਆਉਂਦੀ ਹੈ?
ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਵਿੱਚ ਆਇਆ ਸੀ ਵੀ ਇੰਡੀਆ ਦੇ ਵਿੱਚ ਲਗਭਗ 27 ਕਰੋੜ ਜਿਹੜੇ ਕੇਸ ਨੇ ਪੈਂਡਿੰਗ ਪਏ ਨੇ, ਜਿਨ੍ਹਾਂ ਵਿੱਚੋਂ ਕੁਝ ਕੇਸ ਇਹੋ ਜਿਹੇ ਜਿਹੜੇ ਅਕਿਊਜ਼ਡ ਹੈਗੇ ਨੇ 20 30 40 ਸਾਲ ਤੋਂ ਜੇਲ੍ਹਾਂ 'ਚ ਪਏ ਨੇ, ਡਿਸੀਜਨ ਨਹੀਂ ਹੋ ਰਹੇ। ਜੱਜਿਸ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਇੱਕ ਸਿੰਪਲ ਜੱਜ 125 ਤੋਂ 150 ਕੇਸ ਡੇਲੀ ਹੁੰਦੇ ਨੇ, ਔਰ ਆਪਾਂ ਨੂੰ ਪਤਾ ਹੈ ਵੀ ਕੋਈ ਵੀ ਹਿਊਮਨ ਬੀਇੰਗ 150 ਕੇਸ ਜਾਂ 125 ਕੇਸ ਡੇਲੀ ਨਹੀਂ ਸੁਣ ਸਕਦਾ। ਕਿਹੜੇ ਸੁਣੇ ਜਾਂਦੇ ਨੇ? ਜਿਹੜੇ ਅਰਜੈਂਟ ਹੁੰਦੇ ਨੇ, ਬਾਕੀਆਂ ਨੂੰ ਅੱਗੇ ਡੇਟ ਦੇ ਦਿੱਤੀ ਜਾਂਦੀ ਹੈ। ਇਹ ਜੱਜੇ ਦੀ ਵੀ ਬੜੀ ਇੱਕ ਮਜਬੂਰੀ ਹੁੰਦੀ ਹੈ, ਅਤੇ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਇਹ ਵੱਧ ਤੋਂ ਵੱਧ ਇਸ ਫੀਲਡ ਦੇ ਵਿੱਚ ਜੱਜਿਸ ਜਿਹੜੇ ਹੈਗੇ ਅਪੁਆਇੰਟ ਕੀਤੇ ਜਾਣ, ਤਾਂ ਕਿ ਜਿਹੜਾ ਨਿਆਂ ਹੈ ਉਹ ਲੇਟ ਨਾ ਹੋਵੇ। ਪੰਜਾਬ ਦੀਆਂ ਧੀਆਂ ਨੇ ਜਿੱਥੇ ਆਪਣਾ ਖੂਬ ਨਾਮਣਾ ਕਮਾਇਆ, ਤਾਂ ਅਜਿਹੇ ਦੇ ਵਿੱਚ ਅਮਨਪ੍ਰੀਤ ਕੌਰ ਵੀ ਉਹਨਾਂ ਪੰਜਾਬ ਦੀਆਂ ਧੀਆਂ ਦੇ ਵਿੱਚ ਆਪਣਾ ਨਾਮ ਦਾਖਲ ਕਰ ਚੁੱਕੇ ਨੇ, ਔਰ ਉਮੀਦ ਕਰਦੇ ਕਿ ਜਿਹੜੀ ਭਾਵਨਾ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਅਹਿਮ ਮਰਤਬੇ ਦੇ ਉੱਪਰ ਪੁੱਜੇ ਨੇ, ਉਸ ਮਰਤਬੇ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਭਵਿੱਖ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਅਜਿਹੇ ਪੰਜਾਬ ਦੇ ਲੋਕ ਪੰਜਾਬ ਦੇ ਬੱਚੇ ਅਤੇ ਬੱਚੀਆਂ ਨੂੰ ਅਗੇਰੇ ਲੈ ਕੇ ਪੰਜਾਬ ਦੀ ਭਲਾਈ ਵਾਸਤੇ, ਮਾਨਵਤਾ ਦੀ ਭਲਾਈ ਵਾਸਤੇ ਜ਼ਰੂਰ ਨਿੱਤਰਦੇ ਰਹਿਣਗੇ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।